ਕਿਤੇ ਫੌਤਗੀ ਹੋ ਜਾਣੀ ਨਾ ਤੇ ਜਿਨ੍ਹਾਂ ਦੇ ਫੌਤਗੀ ਹੋਣੀ ਪੱਠੇ ਵੀ ਉਹਨਾਂ ਨੇ ਨਹੀਂ ਵੱਢਣੇ। ਮੁਲਾਜ਼ਮ ਰੱਖੇ ਨਹੀਂ ਸੀ ਹੁੰਦੇ ਹੈਗੇ ਤੇ ਉਹ ਪੱਠੇ ਵੱਢ ਕੇ ਨਾਲ ਦੇ ਗੁਆਂਢੀਆਂ ਨੇ ਜਾਂ ਉਹਨਾਂ ਨੇ ਪੂਰੇ ਡੰਗਰਾਂ ਨੂੰ ਪਾ ਕੇ ਕਿਤਾਬਾ ਕਤੂਬਾ ਕਰਕੇ ਯਾਨੀ ਕਿ ਅਰਜੈਂਟ ਕਿਤਾਬਾ ਕਰ ਦੇਣਾ ਤੇ ਫਿਰ ਮੁੜ ਕੇ ਪੱਠੇ ਲਿਆ ਕੇ ਤੇ ਉਹਨਾਂ ਨੇ ਆਪਣੇ ਸਕੂਨ ਨਾਲ ਫੂੜੀ ਤੇ ਬੈਠੇ ਹੋਣਾ। ਇਦਾਂ ਹੀ ਆ ਉਮਰ ਭਾਈ, ਪਿੰਡਾਂ ਥਾਵਾਂ 'ਚ ਹਾਲੇ ਵੀ ਇਸੇ ਤਰ੍ਹਾਂ ਹੀ ਯਾਰ ਇਦਾਂ ਹੁੰਦਾ ਸੀ, ਟੀਵੀ ਨਹੀਂ ਸੀ ਚੱਲਦਾ। ਉਹ ਤੇ ਹੁੱਕਾ ਧਰਨੇ ਵਾਸਤੇ ਅੱਗ ਹੁੰਦੀ ਸੀ ਭਾਈ, ਉਹ ਹੁੱਕਾ ਧਰਨੇ ਵਾਲਾ ਲੈ ਉਹ ਨਾਈ ਨੇ ਹੁੱਕਾ ਧਰ ਕੇ ਦੇਣਾ। ਅਭੀ ਜਦੋਂ ਪਿੰਡ 'ਚ ਸਾਡੇ 'ਚ ਫੌਤਗੀ ਹੋ ਜਾਂਦੀ, ਹਾਲੇ ਵੀ ਆਪਣੇ ਪਿੰਡ 'ਚ ਇਹੀ ਹਿਸਾਬ ਆ ਕਿ ਟੀਵੀ ਨਹੀਂ ਸੀ ਚੱਲਦੇ ਹੁੰਦੇ ਹੈਗੇ। ਇਦਾਂ ਹੀ ਆ ਭਾਈ, ਪੂਰਾ ਅਫਸੋਸ ਕਰਦੇ ਹਾਂਜੀ ਇੱਕ ਦੂਏ ਦੇ ਬਿਸ਼ੱਕ ਅੱਧੀ ਰਾਤ ਹੋਵੇ ਕਹਿਣਾ ਮਰਗ ਹੋਵੇ, ਹਾਂ ਇਹ ਟੀਵੀ ਰੇਡੀਓ ਬੰਦ ਕਰ ਦਵੋ ਤੇ ਪੁੱਤ ਅੱਲਾ ਜਾਣਦਾ। ਚਾਚਾ ਸਤਾਰ ਅੱਲਾਹ ਤਾਲਾ ਜੰਨਤ ਨਸੀਬ ਕਰੇ, ਚਾਚਾ ਸਤਾਰ ਕਾਕਾ ਆਪਣੇ ਕਾਸ਼ੇ ਹੋਣਾ ਦਾ ਚਾਚਾ ਸ਼ਾਕਰ, ਉਹ ਦੇਖ ਲਓ ਕਿ ਉਹਨਾਂ ਨੇ ਮਤਲਬ ਇੱਕ ਥੜਾ ਬਣਾਇਆ ਹੁੰਦਾ ਸੀ, ਲੋਕਾਂ ਨੇ ਆ ਕੇ ਬਹਿਣਾ ਵੀ। ਲੇਕਿਨ ਜਦੋਂ ਕਿਤੇ ਫੌਤਗੀ ਹੋ ਜਾਣੀ ਸਾਡੇ ਤੇ ਪਾਬੰਦੀ ਹੋਣੀ ਕਿ ਟੀਵੀ ਨਹੀਂ ਦੇਖਣਾ, ਡਰਾਮੇ ਨਹੀਂ ਸੀ ਲੱਗਦੇ ਹੁੰਦੇ। ਯਾਨੀ ਕਿ ਬੜਾ ਮਤਲਬ ਸ਼ੌਕ ਨਾਲ ਲੋਕੀ ਉਦੋਂ ਡਰਾਮੇ ਦੇਖਦੇ ਹੁੰਦੇ ਜਿੱਦਾਂ ਮੋਬਾਈਲ ਹੁਣ ਸ਼ੌਕ ਨਾਲ ਦੇਖਦੇ ਤੇ ਬੜਾ ਨਿਜ਼ਾਮ ਹੁੰਦਾ ਸੀਗਾ। ਉਹ ਤੇ ਇਦਾਂ ਹੀ ਸੀਗਾ, ਬੱਚਿਆਂ ਨੂੰ ਸਮਝਾਉਂਦੇ ਹੁੰਦੇ ਸੀਗੇ ਕਹਿਣਾ ਤੁਸੀਂ ਨਾ ਰੇਡੀਓ ਨਾ ਲਾਇਓ, ਟੇਪਾਂ ਉੱਚੀ ਹੱਸਿਓ ਨਾ। ਫਿਰ ਜਿੰਨਾ ਚਿਰ ਜਨਾਜ਼ਾ ਦਫਨਾਉਣਾ ਨਹੀਂ ਹੈਗਾ ਘਰਾਂ ਦੇ ਵਿੱਚ ਅੱਗ ਨਹੀਂ ਸੀ ਬਾਲਦੇ।